ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਚੱਤ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋ ਜੇ ਤੋਂ, ਜਿਨ੍ਹਾਂ ਦਾ ਫੋਨ ਨੰਬਰ 408 272 2500। ਗੁਰਦੀਪ ਸਿੰਘ ਵਿਰਦੀ, ਕਲੋਬਸ, ਸ਼ਾਨਜੀਤ ਸਿੰਘ ਕਲੋਟੀ ਜੂਪਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਪੌਲਰ ਤੋਂ, ਰਣਵੀਰ ਸਿੰਘ ਜੀ ਰਾਣਾ, ਸੁਰਿੰਦਰ ਸਿੰਘ ਜੀ ਚੌਹਾਨ, ਸਤਨਾਮ ਸਿੰਘ, ਸੁਖਚੈਨ ਸਿੰਘ ਜੀ ਬੇਕਰਸਫੀਲਡ ਤੋਂ, ਗੁਰਵੀਰ ਬਰਾੜ ਜੀ ਫਰੈਜ਼ਨੋ ਤੋਂ, ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਲੈ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। ਆਪ ਸਭ ਦੇ ਬਹੁਤ ਬਹੁਤ ਧੰਨਵਾਦੀ ਹੈ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਅੱਗੇ ਪਹਿਲਾਂ ਸਭ ਤੋਂ ਗੱਲ ਕਰਦੇ ਹਾਂ ਕਿ ਜਿਹੜੀ ਨਵੀਂ ਗੱਲ ਆਪਾਂ ਸੁਣ ਰਹੇ ਹਾਂ, ਇੱਕ ਨਵਾਂ ਖੁਲਾਸਾ ਹੋਇਆ ਮੇਹੁਲ ਚੌਕਸੀ ਦੀ ਨਾਗਰਿਕਤਾ ਨੂੰ ਲੈ ਕੇ। ਐਕਚੁਅਲੀ ਜੀ ਜਿਹੜਾ ਮੇਹੁਲ ਚੌਕਸੀ ਆ, ਇਹ ਪ੍ਰਧਾਨ ਮੰਤਰੀ ਹੋਰਾਂ ਦੀ ਭਾਸ਼ਾ ਦੇ ਵਿੱਚ ਮੇਹੁਲ ਭਾਈ ਹੈ ਜੀ। ਮੇਹੁਲ ਚੌਕਸੀ, ਨੀਰਵ ਮੋਦੀ, ਇਹ ਦੋਨੋਂ ਰਿਸ਼ਤੇਦਾਰ ਨੇ। ਦੋਨਾਂ ਨੇ ਜਿਹੜਾ ਜੀ ਇਹ ਮੁਲਕ ਦੇ ਜਿਹੜੇ ਬੈਂਕ ਨੇ ਉਹਨਾਂ ਨੂੰ ਰਗੜਾ ਲਾਇਆ। ਔਰ ਜਿਹੜੇ ਪ੍ਰਧਾਨ ਮੰਤਰੀ ਜਦੋਂ ਜਾਂਦੇ ਸੀਗੇ ਵੱਖ-ਵੱਖ ਦੌਰਿਆਂ ਦੇ ਉੱਤੇ, ਤਾਂ ਉਸ ਟਾਈਮ ਇਹ ਨਾਲ ਜਿਹੜਾ ਜੀ ਜਾਂਦੇ ਰਹੇ ਨੇ। ਅਕਸਰ ਦੌਰਿਆਂ ਦੇ ਟਾਈਮ ਦੇ ਉੱਤੇ ਜਿਹੜਾ ਜੀ ਉਹ ਦੇਖੇ ਜਾ ਸਕਦੇ ਫਿਰਦੇ ਉਹਨਾਂ ਦੇ ਨਾਲ। ਹੁਣ ਇੱਕ ਨਵਾਂ ਖੁਲਾਸਾ ਜਿਹੜਾ ਜੀ ਸਾਹਮਣੇ ਆ ਗਿਆ। ਐਂਟੀਗਾ ਜਿਹੜਾ ਹੈ, ਉਹਨੇ ਇਹ ਦਾਅਵਾ ਕੀਤਾ ਕਿ ਜਦੋਂ ਕੈਰੇਬੀਆਈ ਮੁਲਕ ਨੇ 2017 ਦੇ ਵਿੱਚ ਮੇਹੁਲ ਚੌਕਸੀ ਨੂੰ ਉੱਥੋਂ ਦੀ ਸਿਟੀਜ਼ਨਸ਼ਿਪ ਦੇਣ ਤੋਂ ਪਹਿਲਾਂ ਉਹਦੇ ਪਿਛੋਕੜ ਦੀ ਜਾਂਚ ਕੀਤੀ, ਤਾਂ ਭਾਰਤੀ ਏਜੰਸੀਆਂ ਨੇ ਇਹ ਲਿਖਤੀ ਰੂਪ 'ਚ ਉਹਨੂੰ ਕਿਹਾ ਸੀਗਾ ਕਿ ਇਸ ਭਗੌੜੇ ਅਰਬਪਤੀ ਦੇ ਖਿਲਾਫ ਕੋਈ ਮਾਮਲਾ ਦਰਜ ਨਹੀਂ ਹੈ। ਇਨਵੈਸਟਮੈਂਟ ਦੇ ਤੌਰ ਦੇ ਉੱਤੇ ਸਿਟੀਜ਼ਨਸ਼ਿਪ ਲੈਣ ਦੇ ਵਾਸਤੇ ਦੇਣ ਲਈ ਜ਼ਿੰਮੇਵਾਰ ਐਂਟੀਗੁਆ ਦੀ ਅਥਾਰਟੀ ਨੇ ਚੌਕਸੀ ਦੇ ਮਾਮਲੇ ਦੇ ਵਿੱਚ ਮਨਜ਼ੂਰੀ ਦੇਣ ਵਾਲੀ ਭਾਰਤੀ ਏਜੰਸੀ 'ਚ ਭਾਰਤੀ ਸੁਰੱਖਿਆ ਤੇ ਵਟਾਂਦਰਾ ਬੋਰਡ, ਜਿਹੜਾ ਸੇਬੀ, ਇਹਦਾ ਨਾਮ ਵੀ ਜਿਹੜਾ ਉਹ ਲਿਆ। ਐਂਟੀਗਾ ਦਾ ਇੱਕ ਅਖਬਾਰ ਹੈ ਜੀ, ਡੇਲੀ ਅਬਜ਼ਰਵਰ, ਉਹਨੇ ਸਿਟੀਜ਼ਨਸ਼ਿਪ ਬਾਏ ਇਨਵੈਸਟਮੈਂਟ ਯੂਨਿਟ ਆਫ ਐਂਟੀਗਾ ਐਂਡ ਬਰਬੂਡਾ ਦੇ ਇੱਕ ਬਿਆਨ ਦੇ ਹਵਾਲੇ ਦੇ ਨਾਲ ਜਿਹੜੀ ਇਹਦੀ ਇਹ ਗੱਲ ਕਹੀ ਹੈ ਕਿ 17 ਦੇ ਵਿੱਚ ਐਂਟੀਗੁਆ ਦੇ ਵਿੱਚ ਉੱਥੋਂ ਦੀ ਸਿਟੀਜ਼ਨਸ਼ਿਪ ਦੇ ਵਾਸਤੇ ਮੇਹੁਲ ਚੌਕਸੀ ਅਰਜ਼ੀ ਦੇ ਨਾਲ ਜਿਹੜੀ ਸੀ ਉੱਥੋਂ ਦੀ ਲੋਕਲ ਪੁਲਿਸ ਤੋਂ ਮਨਜ਼ੂਰ ਕੀਤੀ ਗਈ ਸੀਗੀ। ਮੇਹੁਲ ਚੌਕਸੀ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ 2 ਅਰਬ ਦੇ ਘਪਲੇ ਦੇ ਮੁੱਖ ਸਰਗਣਿਆਂ ਦੇ ਵਿੱਚੋਂ ਇੱਕ ਹੈ, ਤੇ ਉਹ ਭਗੌੜਾ ਹੀਰੇ ਕਾਰੋਬਾਰੀ ਨੀਰਵ ਮੋਦੀ ਦਾ ਨੇੜਲਾ ਰਿਸ਼ਤੇਦਾਰ ਹੈ। ਭਾਰਤ ਸਰਕਾਰ ਦੇ ਖੇਤਰੀ ਪਾਸਪੋਰਟ ਦਫ਼ਤਰ ਮੁੰਬਈ ਦੇ ਵੱਲੋਂ ਮਿਲੇ ਪੁਲਿਸ ਮਨਜ਼ੂਰੀ ਸਰਟੀਫਿਕੇਟ ਦੇ ਅਨੁਸਾਰ ਮੇਹੁਲ ਨੂੰ ਭਾਈ ਚੌਕਸੀ ਖਿਲਾਫ ਅਜਿਹਾ ਕੋਈ ਕੇਸ ਦਰਜ ਨਹੀਂ ਹੈ ਜਿਹੜਾ ਉਹਨੂੰ ਐਂਟੀਗੁਆ ਤੇ ਬਰਬੂਡਾ ਦੇ ਵਾਸਤੇ ਵੀਜ਼ੇ ਸਣੇ ਹੋਰ ਸਹੂਲਤਾਂ ਦੇਣ ਲਈ ਅਯੋਗ ਠਹਿਰਾਉਂਦਾ ਹੋਵੇ। ਇੱਥੋਂ ਇਦੋਂ ਵੱਧ ਤਾਂ ਹੋਰ ਮੇਰਾ ਖਿਆਲ ਖੁਲਾਸਾ ਕੋਈ ਹੋਰ ਨਹੀਂ ਹੋ ਸਕਦਾ ਕਿ ਕਿੰਨਾ ਲੋਕਾਂ ਦੇ ਨਾਲ ਮਿਲ ਕੇ ਉਹਨੇ ਇਹ ਠੱਗੀ ਮਾਰੀ ਤੇ ਕਿੰਨਾ ਲੋਕਾਂ ਨੇ ਉਹਨੂੰ ਫਿਰ ਬਾਹਰ ਸੈਟਲ ਕਰਨ ਦੇ ਵਾਸਤੇ ਵੀ ਉਹਦੀ ਪੂਰੀ ਮਦਦ ਕੀਤੀ। ਜੀ ਬਿਲਕੁਲ, ਮਦਦ ਤਾਂ ਇਹਨਾਂ ਨੇ ਪੂਰੀ ਕੀਤੀ ਆ ਭਜਾਉਣ ਦੇ ਵਿੱਚ। ਤੇ ਅੱਗੇ ਆਪਾਂ ਬਹਿਬਲ ਕਲਾਂ ਕਾਂਡ ਦੀ ਜੇ ਗੱਲ ਕਰੀਏ ਤਾਂ ਉਸ ਦੇ ਵਿੱਚ 10 ਪੁਲਿਸ ਵਾਲਿਆਂ ਤੇ ਕੇਸ ਕਰਨ ਦੀ ਹਰੀ ਝੰਡੀ। ਐਕਚੁਅਲੀ ਜਿਹੜੀ ਜੀ ਇਹ ਰਿਪੋਰਟ ਜਿਸ ਦਿਨ ਦੀ ਕੁਛ ਇਹਦੇ ਅੰਸ਼ ਜਿਹੜੇ ਆ ਉਹ ਸਾਹਮਣੇ ਆਏ ਆ, ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਦੀ ਇੱਕ ਰਿਪੋਰਟ ਹੈ। ਉਸ ਤੋਂ ਬਾਅਦ ਇਹਦੇ ਉੱਤੇ ਕਈ ਖੁਲਾਸੇ ਜਿਹੜੇ ਆ ਜੀ ਉਹ ਹੋ ਰਹੇ ਆ। ਆਪਾਂ ਕੱਲ ਗੱਲ ਕੀਤੀ ਕਿ ਸਰਕਾਰ ਦੇ ਉੱਤੇ ਦਬਾਓ ਪੈ ਰਿਹਾ, ਅੰਦਰੋਂ ਖਾਸ ਤੌਰ ਦੇ ਉੱਤੇ ਦਬਾਓ ਪੈ ਰਿਹਾ ਮੰਤਰੀਆਂ ਤੇ ਕਾਂਗਰਸ ਦੇ ਕੁਝ ਵਿਧਾਇਕਾਂ ਦਾ। ਵਿਰੋਧੀ ਪਾਰਟੀ ਤਾਂ ਹੈ ਨਹੀਂ ਇਸ ਵੇਲੇ ਕੋਈ, ਕਿਉਂਕਿ ਜਿਹੜੀ ਵਿਰੋਧੀ ਪਾਰਟੀ ਆ ਉਹ ਖਖੜੀਆਂ ਕਰੇਲੇ ਹੋਈ ਪਈ ਆ। ਉਹਨੂੰ ਆਪਣੇ ਅਹੁਦੇਦਾਰੀਆਂ ਦੇ ਜਿਹੜਾ ਜੀ ਲੜਾਈ ਭੜਾਈ ਤੋਂ ਕੋਈ ਟਾਈਮ ਨੀਗਾ, ਇਸ ਕਰਕੇ ਉਹਨਾਂ ਦਾ ਕੋਈ ਧਿਆਨ ਨਹੀਂ ਇਸ ਰਿਪੋਰਟ ਦੇ ਵੱਲ। ਤੇ ਜਿਹੜੀ ਤੀਜੇ ਨੰਬਰ ਦੇ ਉੱਤੇ ਆ ਵਿਰੋਧੀ ਧਿਰ, ਆਫੀਸ਼ੀਅਲੀ ਤਾਂ ਹੈ ਨੀ ਗੀ ਉਹ, ਕਿਉਂਕਿ ਇਹਦੇ ਵਿੱਚ ਫਸਦੀ ਆ, ਇਸ ਕਰਕੇ ਉਹ ਇਸ ਮਾਮਲੇ ਦੇ ਉੱਤੇ ਕੁਛ ਨਹੀਂ ਜਿਹੜਾ ਜੀ ਉਹ ਬੋਲ ਰਹੀ। ਸੋ ਸਰਕਾਰ ਦੇ ਉੱਤੇ ਦਬਾਓ ਅੰਦਰੋਂ ਹੀ ਪੈ ਰਿਹਾ, ਬਾਹਰੋਂ ਜਿਹੜਾ ਪੈਣਾ ਚਾਹੀਦਾ ਉਹ ਨਹੀਂ ਪੈ ਰਿਹਾ। ਇਹਦੇ ਬਾਵਜੂਦ ਸਰਕਾਰ ਕੀ ਕਰ ਰਹੀ ਹੈ ਕਿ ਚਲੋ ਕੁਛ ਭਾਗ ਜਿਹੜੇ ਆ ਜੀ ਉਹ ਸਾਹਮਣੇ ਲਿਆ ਕੇ ਉਹਨਾਂ ਤੇ ਕਾਰਵਾਈ ਕਰਕੇ ਲੋਕਾਂ ਨੂੰ ਠੰਡਿਆਂ ਕਰ ਦਿਓ, ਤੇ ਵੱਡੇ ਆ ਉਹਨਾਂ ਨੂੰ ਫਿਰ ਸਾਈਡ ਦੇ ਉੱਤੇ ਕਰ ਲਾਂਗੇ। ਜਿਵੇਂ CBI ਨੂੰ ਜਾਂਚ ਦੇਣ ਦੀ ਜਿਹੜੀ ਗੱਲ ਹੈ ਜੀ ਉਹ ਚੱਲ ਰਹੀ ਹੈ। ਔਰ ਜਿਹੜੇ ਮੁੱਖ ਮੰਤਰੀ ਨੇ ਉਹ ਜਾ ਵੀ ਆਏ ਦਿੱਲੀ ਇਸ ਸਿਲਸਿਲੇ 'ਚ। ਹੁਣ ਇਹ ਪਤਾ ਲੱਗਾ ਕਿ ਇਹ ਜਿਹੜਾ ਦਬਾਓ ਆ ਉਹ ਕਿਤੇ ਨਾ ਕਿਤੇ ਕੰਮ ਕਰ ਰਿਹਾ।
ਔਰ ਜਿਹੜਾ ਬਹਿਬਲ ਕਲਾਂ ਗੋਲੀ ਕਾਂਡ ਹੈ ਇਹਦੇ ਵਿੱਚ 10 ਅਧਿਕਾਰੀਆਂ ਦੇ ਖਿਲਾਫ ਜਿਹੜਾ ਜੀ ਕੇਸ ਦਰਜ ਕਰਨ ਦੇ ਮਾਮਲੇ ਨੂੰ ਲੈ ਕੇ ਕਾਫੀ ਵਿਚਾਰ ਵਟਾਂਦਰਾ ਜਿਹੜਾ ਜੀ ਉਹ ਸੀਨੀਅਰ ਅਧਿਕਾਰੀਆਂ ਨੇ ਕੀਤਾ। ਹਾਲਾਂਕਿ ਕੁਝ ਰਿਪੋਰਟਾਂ ਇਹ ਕਹਿੰਦੀਆਂ ਨੇ ਕਿ ਇਹਦੇ ਤੇ ਵਿਚਾਰ ਵਟਾਂਦਰਾ ਕੀਤਾ ਗਿਆ, ਜਦੋਂ ਕਿ ਕੁਝ ਰਿਪੋਰਟਾਂ ਜਿਹੜੀਆਂ ਜੀ ਉਹ ਇਹ ਵੀ ਦੱਸਦੀਆਂ ਨੇ ਕਿ ਹੋਮ ਡਿਪਾਰਟਮੈਂਟ ਨੇ ਰਿਕਮੈਂਡ ਕਰਕੇ ਇਹ ਭੇਜ ਦਿੱਤਾ ਜਿਹੜੇ DGP ਪੁਲਿਸ ਨੇ ਉਹਦੇ ਕੋਲੇ ਕਿ 10 ਜਿਹੜੇ ਪੁਲਿਸ ਵਾਲੇ ਸੀਗੇ ਉਹਨਾਂ ਦੇ ਉੱਤੇ ਇਹ ਦਰਜ ਕੀਤਾ ਜਾਵੇ। ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਮੁਤਾਬਕ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਨਾਂ ਬਾਜਾਖਾਨਾ ਪੁਲਿਸ ਥਾਣੇ ਦੇ ਵਿੱਚ ਜਿਹੜੇ ਪਹਿਲਾਂ ਹੀ ਦਰਜ ਹੈ ਉਹਦੇ ਵਿੱਚ ਇਹ ਨਾਂ ਜਿਹੜੇ ਆ ਜੀ ਉਹ ਹੋਰ ਜੋੜੇ ਜਾਣ। ਇਹਦੇ ਵਿੱਚ ਮੋਗੇ ਜ਼ਿਲ੍ਹੇ ਦਾ ਉਦੋਂ ਦਾ SSP ਚਰਨਜੀਤ ਸਿੰਘ ਸ਼ਰਮਾ, SP ਬਿਕਰਮਜੀਤ ਸਿੰਘ, ਲਾਡੋਵਾਲ ਦਾ SHO ਹਰਪਾਲ ਸਿੰਘ, ਇੰਸਪੈਕਟਰ ਪ੍ਰਦੀਪ ਸਿੰਘ, ਸਬ ਇੰਸਪੈਕਟਰ ਅਰਜੀਤ ਸਿੰਘ, ਹੌਲਦਾਰ ਗੁਰਪ੍ਰੀਤ ਸਿੰਘ, ਪਰਮਿੰਦਰ ਸਿੰਘ, ਸਿਪਾਹੀ ਸ਼ਮਸ਼ੇਰ ਸਿੰਘ ਤੇ ਹਰਪ੍ਰੀਤ ਸਿੰਘ ਜਿਹੜੇ ਜੀ ਉਹ ਸ਼ਾਮਲ ਹੈ। ਇਹਨਾਂ ਦੀ ਚਰਚਾ 30 ਜੁਲਾਈ ਨੂੰ ਜਦੋਂ ਪ੍ਰੈਸ ਕਾਨਫਰੰਸ ਕੀਤੀ ਆ ਮੁੱਖ ਮੰਤਰੀ ਹੋਰਾਂ ਨੇ ਉਹਦੇ ਵਿੱਚ ਵੀ ਉਹਨਾਂ ਨੇ ਕੀਤੀ ਸੀਗੀ। ਇਹ ਵੀ ਪਤਾ ਲੱਗਾ ਹੈ ਕਿ ਜਿਹੜੇ PCS ਐਸੋਸੀਏਸ਼ਨ ਹੈ ਉਹਦਾ ਇੱਕ ਵਫਦ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਹੋਰਾਂ ਨੂੰ ਮਿਲਿਆ ਜੀ ਔਰ ਕੋਟਕਪੂਰਾ ਦੇ SDM ਹਰਜੀਤ ਸਿੰਘ ਸੰਧੂ ਦੀ ਗੋਲੀ ਕਾਂਡ ਵੇਲੇ ਸਥਿਤੀ ਨੂੰ ਬਿਆਨ ਕਰਦਿਆਂ ਕਾਰਵਾਈ ਨਾ ਕਰਨ ਦੀ ਅਪੀਲ ਜਿਹੜੀ ਆ ਉਹ ਕੀਤੀ ਹੈ। ਇਹ ਵੀ ਕਿਹਾ ਕਿ ਮੁੱਖ ਸਕੱਤਰ ਨੂੰ ਕਿਹਾ ਗਿਆ ਕਿ SDM ਨੇ ਪੁਲਿਸ ਨੂੰ ਸਿਰਫ ਹਵਾਈ ਫਾਇਰ ਕਰਨ ਦੇ ਹੁਕਮ ਦਿੱਤੇ ਸੀ ਤੇ ਪੁਲਿਸ ਨੇ ਸਿੱਧੀਆਂ ਗੋਲੀਆਂ ਜਿਹੜੀਆਂ ਦੀ ਉਹ ਚਲਾ ਦਿੱਤੀਆਂ। ਇਹਦੇ ਵਿੱਚ SDM ਦਾ ਕੋਈ ਕਸੂਰ ਨਹੀਂ। ਇਹ SDM ਉਹੀ ਆ ਜਿਹਦੇ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਜਿਹੜਾ ਦੀ ਚਰਚਾ ਸਾਹਮਣੇ ਆਇਆ ਸੀਗਾ ਕਿ ਜਦੋਂ ਉਹਨੂੰ ਪਿਛਲੇ ਦਿਨਾਂ ਦੇ ਵਿੱਚ ਫਿਰੋਜ਼ਪੁਰ ਲਾ ਦਿੱਤਾ ਗਿਆ ਸੀ, ਇਹ ਰਿਪੋਰਟ ਆਈ ਹੈ ਤੇ ਉਹਨੂੰ ਉਸੇ ਜਗ੍ਹਾ ਦੇ ਉੱਤੇ ਫੇਰ ਤਾਇਨਾਤ ਜਿਹੜਾ ਜੀ ਉਹ ਕੀਤਾ ਗਿਆ, ਉਹਨੂੰ ਵਾਧੂ ਚਾਰਜ ਜਿਹੜਾ ਕੋਟਕਪੂਰੇ ਦਾ ਵੀ ਦਿੱਤਾ ਗਿਆ ਜਿੱਥੇ ਕਿ ਇਹ ਸਾਰੀਆਂ ਘਟਨਾਵਾਂ ਵਾਪਰੀਆਂ ਸਨ। ਹੁਣ ਸਵਾਲ ਜਿਹੜਾ ਜੀ ਇਹ ਆ ਕਿ ਇੱਕ ਪਾਸੇ ਜਿਹੜੇ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਹੋਰਾਂ ਦੀਆਂ ਜਿਹੜੀਆਂ ਰਿਪੋਰਟਾਂ ਨੇ ਉਹਦੇ ਵਿੱਚ ਗੋਲੀ ਕਾਂਡ ਦੇ ਵਿੱਚ ਮਾਰੇ ਗਏ 2 ਲੋਕਾਂ ਨੂੰ ਮੁਆਵਜ਼ਾ ਦੇਣਾ ਜਾਂ ਤੁਸੀਂ ਇਹ ਕਹਿ ਲਓ ਕਿ ਜਿੰਨਾ ਰਿਕਮੈਂਡ ਸੀ ਉਸ ਤੋਂ ਵੱਧ ਮੁਆਵਜ਼ਾ ਦੇਣਾ, ਇਹ ਲੋਕਾਂ ਨੂੰ ਜਿਹੜਾ ਜੀ ਉਹ ਭਟਕਾਉਣ ਵਾਲੀ ਗੱਲ ਹੈ ਕਿ ਆਹ ਦੇਖੋ ਜੀ ਅਸੀਂ ਆਹ ਕਰ ਦਿੱਤਾ ਬਾਕੀ ਨਹੀਂ। ਇਹ ਜਿਹੜਾ ਮਾਮਲਾ ਇਹਦੇ ਵਿੱਚ ਠੀਕ ਹੈ ਕਿ ਇਹਦੇ ਵਿੱਚ SSP ਤੱਕ ਦਾ ਨਾਮ ਹੈ, ਪਰ ਜਿਹੜੇ ਹੇਠਲੇ ਸ਼ਾਮਲ ਕੀਤੇ ਗਏ ਆ ਉਹਨਾਂ ਨੇ ਤਾਂ ਹੁਕਮ ਵਜਾਉਣਾ ਹੁੰਦਾ। ਜਿਹੜੇ ਨਾਮ ਵੱਡੇ ਆ ਰਹੇ ਆ ਪੂਰੇ ਜਿਹਦੇ ਵਿੱਚ ਸਾਬਕਾ ਹੁਣ ਹੋ ਗਏ DGP IG ਤੱਕ ਦੇ ਜਿਹੜੇ ਨਾਮ ਆ ਜੀ ਉਸ ਮਾਮਲੇ ਦੇ ਸਰਕਾਰ ਜਿਹੜੇ ਆ ਉਹ ਪੈਰ ਪਿੱਛੇ ਖਿੱਚ ਰਹੀ ਆ ਕਿ ਉਹਨਾਂ ਦੇ ਉੱਤੇ ਮਾਮਲਾ ਦਰਜ ਨਾ ਹੀ ਕਰਨਾ ਪਵੇ। ਜੀ ਬਿਲਕੁਲ ਉਹਨਾਂ ਦੀਆਂ ਸਿਫਾਰਿਸ਼ਾਂ ਹੋਣਗੀਆਂ। ਤੇ ਅੱਗੇ ਆਪਾਂ ਡੇਰਾ ਮੁਖੀ ਦੀ ਜੇ ਗੱਲ ਕਰੀਏ ਉਸ ਦੇ ਉੱਤੇ ਇੱਕ ਕੇਸ ਚੱਲ ਰਿਹਾ ਸੀ ਸਾਧੂਆਂ ਨੂੰ ਨਪੁੰਸਕ ਬਣਾਉਣ ਦਾ ਤੇ ਦੋਸ਼ ਬਿਲਕੁਲ ਤੈਅ ਹੋ ਗਏ ਨੇ। ਬਿਲਕੁਲ ਜੀ, ਇਹ 400 ਦੇ ਕਰੀਬ ਉਹਦੇ ਚੇਲੇ ਸੀਗੇ ਜੀ ਜਿਨ੍ਹਾਂ ਨੂੰ ਨਪੁੰਸਕ ਬਣਾਉਣ ਤੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੇ ਤੇ ਹੋਰ ਉਹਦੇ ਨਾਲ ਦੇ ਜਿਹੜੇ ਸਾਥੀ ਆ ਉਹਨਾਂ ਦੇ ਉੱਤੇ ਜਿਹੜੇ ਚਾਰਜ ਆ ਉਹ ਫਰੇਮ ਹੋ ਗਏ ਆ ਜੀ। ਡੇਰਾ ਮੁਖੀ ਦੇ ਉੱਤੇ 326 ਨਪੁੰਸਕ ਬਣਾਉਣਾ, 417 ਧੋਖਾਦਹੀ, 120 ਅਪਰਾਧਿਕ ਸਾਜ਼ਿਸ਼ ਤੇ 506 ਡਰਾਉਣਾ ਧਮਕਾਉਣਾ। ਇਹਦੇ ਤਹਿਤ ਜਿਹੜਾ ਜੀ ਉਹ ਕੇਸ ਚੱਲੂਗਾ। CBI ਤੇ ਬਚਾਅ ਪੱਖ ਦੇ ਵੱਲੋਂ ਬਹਿਸ ਪੂਰੀ ਹੋਣ ਤੋਂ ਪਿੱਛੋਂ ਹਰਿਆਣੇ ਦੀ ਵਿਸ਼ੇਸ਼ CBI ਅਦਾਲਤ ਨੇ ਦੋਸ਼ ਜਿਹੜੇ ਆ ਜੀ ਉਹ ਤੈਅ ਕੀਤੇ ਆ। ਇਸ ਮਾਮਲੇ ਦੇ ਵਿੱਚ ਡੇਰੇ ਦੇ ਮੁਖੀ ਤੋਂ ਇਲਾਵਾ ਡਾਕਟਰ ਪੰਕਜ ਗਰਗ ਵੀ ਜਿਹੜੇ ਆ ਜੀ ਉਹ ਦੋਸ਼ੀ ਆ। ਗੁਰਮੀਤ ਰਾਮ ਰਹੀਮ ਸਿੰਘ ਜਿਹੜਾ ਗੁਰਮੀਤ ਰਾਮ ਰਹੀਮ ਹੈ, ਮਾਫ ਕਰਨਾ ਸਿੰਘ ਲੱਗ ਗਿਆ ਨਾਲ ਦੀ, ਗੁਰਮੀਤ ਰਾਮ ਰਹੀਮ ਜਿਹੜਾ ਉਹਦੇ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਜਿਹੜੀ ਸ੍ਰੀ ਪੰਚਕੂਲੇ ਦੀ ਅਦਾਲਤ ਦੇ ਵਿੱਚ ਪੇਸ਼ੀ ਉਹਨੇ ਭੁਗਤੀ, ਜਦੋਂ ਕਿ ਜਿਹੜੇ ਹੋਰ 2 ਦੋਸ਼ੀ ਸੀਗੇ ਡਾਕਟਰ ਪੰਕਜ ਗਰਗ ਤੇ ਡਾਕਟਰ MP ਸਿੰਘ ਇਹਨੂੰ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਪੇਸ਼ ਕੀਤਾ ਗਿਆ। ਹੁਣ 17 ਤਰੀਕ ਨੂੰ ਅਗਲੀ ਜਿਹੜੀ ਇਹਦੀ ਸੁਣਵਾਈ ਹੋਊਗੀ ਜਿਹਦੇ ਉੱਤੇ ਗਵਾਹੀਆਂ ਇਸ ਮਾਮਲੇ ਦੇ ਵਿੱਚ ਹੋਣਗੀਆਂ। ਇਹ ਡੇਰੇ ਦੇ ਮੁਖੀ ਨੂੰ ਨਪੁੰਸਕ ਬਣਾਉਣ ਦੇ ਮਾਮਲੇ ਦੇ ਵਿੱਚ ਇਸੇ ਦੇ ਵਿੱਚ CBI ਨੇ ਅਦਾਲਤ ਦੇ ਵਿੱਚ ਦੋਸ਼ ਪੱਤਰ ਦਾਖਲ ਕੀਤਾ ਸੀਗਾ ਔਰ ਡੇਰੇ ਦੇ ਮੁਖੀ ਤੇ 2 ਡਾਕਟਰਾਂ ਦੇ ਖਿਲਾਫ ਇਹ ਚਾਰਜ ਸ਼ੀਟ ਜਿਹੜੀ ਹੈ ਉਹ ਦਾਖਲ ਕੀਤੀ ਗਈ ਸੀ। CBI ਦੀ ਜਾਂਚ ਦੇ ਵਿੱਚ ਇਹ ਖੁਲਾਸਾ ਹੋਇਆ ਸੀਗਾ ਕਿ ਡੇਰੇ ਦੇ ਵਿੱਚ ਇਹਨਾਂ ਜਿਹੜੇ ਇਹਦੇ ਚੇਲੇ ਸੀਗੇ ਇਹਨਾਂ ਨੂੰ ਈਸ਼ਵਰ ਦੇ ਨਾਲ, ਰੱਬ ਦੇ ਨਾਲ ਮਿਲਾਉਣ ਦੇ ਨਾਂ ਦੇ ਉੱਤੇ ਉਹਨਾਂ ਦੇ ਜਿਹੜੇ ਅੰਡਕੋਸ਼ ਸੀ ਕੱਟ ਕੇ ਉਹਨਾਂ ਨੂੰ ਨਪੁੰਸਕ ਬਣਾ ਦਿੱਤਾ ਗਿਆ। ਰਾਮ ਰਹੀਮ ਦੇ ਸਾਬਕਾ ਡਰਾਈਵਰ ਖੱਟਾ ਸਿੰਘ ਨੇ ਇਹ ਕਿਹਾ ਸੀਗਾ ਕਿ CBI ਦੀ ਜਾਂਚ ਤੋਂ ਇਹ ਸਾਬਤ ਹੋ ਗਿਆ ਕਿ ਕਿਤੇ ਨਾ ਕਿਤੇ ਇਹਦੇ ਵਿੱਚ ਜਿਹੜਾ ਗੁਰਮੀਤ ਰਾਮ ਰਹੀਮ ਸੀਗਾ ਉਹਦੀ ਅਹਿਮ ਭੂਮਿਕਾ ਸੀਗੀ। ਸੋ ਇਹਦੇ ਨਾਲ ਜਿਹੜੀਆਂ ਜੀ ਡੇਰੇ ਦੇ ਮੁਖੀ ਦੀਆਂ ਮੁਸ਼ਕਲਾਂ ਤਾਂ ਵਧਣੀਆਂ ਹੀ ਨੇ, ਉਹਦੇ ਜਿਹੜੇ ਨਾਲ ਦੇ ਸਾਥੀ ਨੇ ਜਿਹੜੇ ਜਿਨ੍ਹਾਂ ਨੇ ਸਾਥ ਦਿੱਤਾ ਇਸ ਸਾਰੇ ਘਿਨਾਉਣੇ ਜਿਹੜਾ ਸੀਗਾ ਦੀ ਕਾਰਵਾਈ ਉਹਦੇ ਵਿੱਚ, ਉਹ ਵੀ ਹੁਣ ਇਸ ਮਾਮਲੇ ਦੇ ਵਿੱਚ ਬੁਰੇ ਫਸਦੇ ਨਜ਼ਰ ਆ ਰਹੇ ਨੇ ਜੀ। ਤੇ ਅੱਗੇ ਆਪਾਂ ਬਰਗਾੜੀ ਕਾਂਡ ਦੀ ਜੇ ਗੱਲ ਕਰੀਏ ਤਾਂ ਉਸ ਜਿਹੜੀ ਗੁਪਤ ਰਿਪੋਰਟ ਹੈ ਉਹਦੇ ਵਿੱਚ ਬਹੁਤ ਸਾਰੇ ਭੇਤ ਲੁਕੇ ਹੋਏ ਨੇ।
ਐਕਚੁਅਲੀ ਜੀ ਇੱਕ ਤਾਂ ਜਿਹੜੀ ਆ ਇਹ ਦੋ ਚੀਜ਼ਾਂ ਨੇ, ਦੋ ਡਿਫਰੈਂਟ। ਇੱਕ ਤਾਂ ਜਿਹੜੀ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਦੇ ਕਮਿਸ਼ਨ ਦੀ ਜਿਹੜੀ ਆਪਾਂ ਪਹਿਲਾਂ ਰਿਪੋਰਟ ਦੀ ਗੱਲ ਕਰਕੇ ਹਟੇ ਹਾਂ, ਜਿਹੜੀ ਕਮਿਸ਼ਨ ਬਣਾਇਆ ਸੀ ਸਰਕਾਰ ਨੇ, ਜਿਹੜੀ ਉਹਨੇ ਰਿਪੋਰਟ ਸਬਮਿਟ ਕੀਤੀ ਆ, ਅਜੇ ਇੱਕ ਭਾਗ, ਦੋ ਭਾਗ, ਤਿੰਨ ਭਾਗ ਇਹਦੇ ਹੋਰ ਜਿਹੜੇ ਉਹ ਹੋਣੇ। ਇੱਕ SIT ਬਣਾਈ ਸੀਗੀ ਸਰਕਾਰ ਨੇ, ਜਿਹੜੇ 9 ਗ੍ਰਿਫਤਾਰੀਆਂ ਹੋਈਆਂ ਨੇ ਡੇਰਾ ਪ੍ਰੇਮੀਆਂ ਦੀਆਂ, ਜਿਹਦੇ ਵਿੱਚ ਬਿੱਟੂ ਮੇਨ ਸਰਗਣਾ ਜਿਹੜਾ ਜੀ ਉਹ ਦੱਸਿਆ ਗਿਆ। ਇਹ ਜਿਹੜੇ SIT ਜਿਹਨੇ ਗ੍ਰਿਫਤਾਰੀਆਂ ਕੀਤੀਆਂ ਸੀਗੀਆਂ, ਔਰ DIG ਰਣਬੀਰ ਸਿੰਘ ਖੱਟੜਾ ਹੋਰੀ ਜਿਹੜੇ ਜੀ ਇਹਦੇ ਮੁਖੀ ਸਨ ਇਸ SIT। ਹੁਣ ਜਿਹੜੀ ਚੀਜ਼ ਸਾਹਮਣੇ ਇਹ ਆ ਰਹੀ ਆ ਕਿ ਬਰਗਾੜੀ ਕਾਂਡ ਦੀ ਗੁਪਤ ਰਿਪੋਰਟ ਦੇ ਵਿੱਚ ਕਈ ਭੇਦ ਏਦਾਂ ਦੇ ਗੁੱਝੇ ਬੰਦ ਹੈ, ਜਿਨ੍ਹਾਂ ਦੇ ਡਰੋਂ ਮੌਜੂਦਾ ਸਰਕਾਰ ਜਿਹੜੀ ਹੈ ਜੀ ਉਹ ਕੋਈ ਭਾਫ ਬਾਹਰ ਨਹੀਂ ਕੱਢ ਰਹੀ। ਪੰਜਾਬ ਪੁਲਿਸ ਦੀ ਜਿਹੜੀ SIT ਆ ਉਹਦੀ ਇਹ ਗੁਪਤ ਰਿਪੋਰਟ ਪੁਲਿਸ ਮੁਖੀ ਨੂੰ ਸੌਂਪੀ ਹੋਈ ਹੈ, ਔਰ ਬਰਗਾੜੀ ਇਨਸਾਫ ਮੋਰਚੇ ਦੀ ਮੰਗ ਇਹ ਆ ਕਿ ਇਹ ਰਿਪੋਰਟ ਜਨਤਕ ਕੀਤੀ ਜਾਵੇ। ਜਦੋਂ ਹੁਣ ਸਰਕਾਰ ਬਰਗਾੜੀ ਰਿਪੋਰਟ ਨੂੰ ਜਨਤਕ ਕਰਨ ਤੋਂ ਪਿੱਛੇ ਹਟ ਰਹੀ ਹੈ ਤਾਂ ਪੰਥਕ ਧਿਰਾਂ ਜਿਹੜੀਆਂ ਜੀ ਉਹਨਾਂ ਦੇ ਸ਼ੱਕ ਹੋਰ ਵਧੇ ਆ ਜੀ। ਇਹ ਰਿਪੋਰਟ ਦੇ ਕੁਝ ਅਹਿਮ ਜਿਹੜੇ ਤੱਥ ਹੈ ਉਹ ਲੀਕ ਹੋ ਗਏ ਆ ਜੀ। ਅਸਲ ਦੇ ਵਿੱਚ ਇਹਦੇ ਵਿੱਚ ਇਹ ਤੱਥ ਜਿਹੜੇ ਆ ਜੀ ਉਹ ਦੱਸ ਰਹੇ ਆ ਕਿ ਬਰਗਾੜੀ ਕਾਂਡ ਦੀ ਤਾਰ ਸਿੱਧੀ ਸਰਸੇ ਦੇ ਡੇਰੇ ਦੇ ਨਾਲ ਫਿਰ ਜੁੜ ਰਹੀ ਹੈ ਜੀ, ਔਰ ਡੇਰਾ ਮੁਖੀ ਦਾ PA ਜਿਹੜਾ ਸੀਗਾ ਰਕੇਸ਼ ਦਿੜਬਾ, ਇਹਨੇ ਬਰਗਾੜੀ ਕਾਂਡ ਦੇ ਵਿੱਚ ਮੁੱਖ ਭੂਮਿਕਾ ਜਿਹੜੀ ਆ ਉਹ ਨਿਭਾਈ ਆ। ਜਿਹੜੀ ਇਹ SIT ਦੀ ਰਿਪੋਰਟ ਆ ਉਹ ਇਹ ਦੱਸਦੀ ਆ ਕਿ ਡੇਰਾ ਮੁਖੀ ਦੇ PA ਦੇ ਇਸ਼ਾਰੇ ਦੇ ਉੱਤੇ ਡੇਰੇ ਦੇ ਮੋਹਰੀ ਮੈਂਬਰਾਂ ਨੇ ਸਿੱਖ ਪ੍ਰਚਾਰਕਾਂ ਤੋਂ ਬਦਲਾ ਲੈਣ ਦੇ ਵਾਸਤੇ ਦੋ ਪੜਾਵੀ ਸਾਜ਼ਿਸ਼ ਜਿਹੜੀ ਸੀ ਉਹ ਘੜੀ। ਇੱਕ ਸਾਜ਼ਿਸ਼ ਇਹ ਸੀਗੀ ਕਿ ਬਲਜੀਤ ਸਿੰਘ ਦਾਦੂਵਾਲ ਨੂੰ ਮਾਰਤਾ ਜਾਵੇ, ਦੂਜੀ ਇਹ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਸੀ ਉਹ ਕੀਤੀ ਜਾਵੇ। ਰਿਪੋਰਟ ਕਹਿੰਦੀ ਆ ਕਿ PA ਰਕੇਸ਼ ਦਿੜਬਾ ਦੀ ਹਦਾਇਤ ਦੇ ਉੱਤੇ ਹਰਸ਼ ਧੂਰੀ, ਪ੍ਰਦੀਪ ਕਲੇਰ, ਸੰਦੀਪ ਬਰੇਟਾ ਨੇ ਕੋਟਕਪੂਰਾ ਦੇ ਮਹਿੰਦਰਪਾਲ ਬਿੱਟੂ ਨਾਲ ਸਿੱਖ ਪ੍ਰਚਾਰਕ ਦਾਦੂਵਾਲ ਨੂੰ ਭੀਖੀ ਦੇ ਵਿੱਚ ਕਤਲ ਕਰਨ ਦੀ ਯੋਜਨਾ ਬਣਾਈ। ਦਾਦੂਵਾਲ ਦੇ ਪ੍ਰੋਗਰਾਮ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪ੍ਰੇਮੀ ਭੇਜੇ ਜਾਣੇ ਸੀਗੇ ਤਾਂ ਕਿ ਜਿਹੜੇ ਹਮਲਾ ਕਰਨ ਵਾਲੇ ਆ ਉਹ ਬਚ ਕੇ ਨਿਕਲ ਜਾਣ। ਜਦੋਂ ਮਾਨਸਾ ਦੇ ਡੇਰਾ ਆਗੂਆਂ ਨੇ ਹਾਮੀ ਨਾ ਭਰੀ ਤਾਂ ਇਹ ਯੋਜਨਾ ਫਲਾਪ ਹੋ ਗਈ, ਔਰ ਇਹ ਵੀ ਕਿਹਾ ਗਿਆ ਜੀ ਕਿ ਜਿਹੜੇ ਇਹਦੇ ਆਗੂ ਸੀ ਉਦੋਂ ਤੈਸ਼ ਦੇ ਵਿੱਚ ਆਏ ਜਦੋਂ ਇੱਕ ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਂਝੀ ਹੋਰਾਂ ਦੇ 21 ਤੋਂ 23 ਮਈ ਤੱਕ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚ ਦੀਵਾਨ ਤੋਂ ਪ੍ਰਭਾਵਿਤ ਹੋ ਕੇ ਕੁਝ ਪ੍ਰੇਮੀਆਂ ਨੇ ਡੇਰੇ ਦੇ ਲਾਕਟ ਗਲਾਂ ਦੇ ਵਿੱਚੋਂ ਲਾਹ ਕੇ ਸੁੱਟ ਦਿੱਤੇ। ਮਹਿੰਦਰਪਾਲ ਬਿੱਟੂ ਨੇ ਇਹਦੇ ਸੰਬੰਧੀ ਜਿਹੜੀ ਸੀ ਰਿਪੋਰਟ ਸਿਰਸਾ ਡੇਰਾ ਭੇਜੀ, ਜਿੱਥੋਂ ਇਹ ਆਦੇਸ਼ ਹੋਇਆ ਕਿ ਇਹਨਾਂ ਨੂੰ ਸਬਕ ਸਿਖਾਇਆ ਜਾਵੇ। ਔਰ ਫਿਰ ਉੱਥੋਂ ਜਿਹੜੇ ਸੀਗੇ ਜੀ ਇਹ ਨੀਲਾ ਤੇ ਸਨੀ ਆ ਕੋਈ ਜਿਹੜੇ ਮੋਟਰਸਾਈਕਲ ਦੇ ਉੱਤੇ ਬੁਰਜ ਜਵਾਹਰ ਸਿੰਘ ਵਾਲਾ ਗਏ, ਉੱਥੋਂ ਇਹਨਾਂ ਨੇ ਜਿਹੜਾ ਸੀਗਾ ਇਹ ਗੁਰਦੁਆਰਾ ਸਾਹਿਬ ਗਏ, ਉੱਥੋਂ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਸੀਗੇ ਉਹ ਚੁੱਕ, ਔਰ ਇਹ ਜਿਹੜੇ ਸਰੂਪ ਨੇ ਇਹ ਬਲਜੀਤ ਸਿੰਘ ਸੀਗਾ ਉਹਦੇ ਘਰੇ ਪਹੁੰਚਾਏ ਗਏ, ਜਿੱਥੇ ਸੰਦੂਕ ਦੇ ਵਿੱਚ 3 ਮਹੀਨੇ 3.5 ਮਹੀਨੇ ਇਹ ਸਰੂਪ ਜਿਹੜੇ ਸੀ ਉਹ ਪਏ ਰਹੇ। ਜਦੋਂ ਸਤੰਬਰ 15 ਦੇ ਵਿੱਚ ਫਰੀਦਕੋਟ ਦੇ ਸਿਨੇਮਾ ਮਾਲਕਾਂ ਨੇ ਡੇਰਾ ਮੁਖੀ ਦੀ ਫਿਲਮ ਜਿਹੜੀ ਸੀ ਉਹ ਲਾਉਣ ਤੋਂ ਨਾ ਕਰ ਦਿੱਤੀ ਤਾਂ ਡੇਰੇ ਦੇ ਆਗੂਆਂ ਨੇ ਸਾਜ਼ਿਸ਼ ਨੂੰ ਅਗਲਾ ਪੜਾਅ ਜਿਹੜਾ ਸੀਗਾ ਜੀ ਉਹਦੇ ਵਿੱਚ ਸ਼ਾਮਿਲ ਕਰ ਲਿਆ। ਇਸ ਸਾਜ਼ਿਸ਼ ਦੇ ਤਹਿਤ ਸ਼ਕਤੀ ਸਿੰਘ ਨੇ ਇੱਕ ਕਾਗਜ਼ ਦੇ ਉੱਤੇ ਮਾਰਕਰ ਲਿਆ ਕੇ ਬਿੱਟੂ ਕੋਟਕਪੂਰਾ ਨੂੰ ਦਿੱਤੇ, ਜਿੱਥੇ ਉਹਨਾਂ ਨੇ ਇਤਰਾਜ਼ਯੋਗ ਭਾਸ਼ਾ ਦੇ ਵਿੱਚ ਪੋਸਟਰ ਲਿਖੇ। ਇਹ ਪੋਸਟਰ ਲਾਏ ਗਏ। ਫਿਰ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੀ ਉਹ ਕੱਢ ਕੇ ਲਿਆਂਦੇ ਇਹਨਾਂ ਨੇ ਸੰਦੂਕ ਚੋਂ, ਉਹਨਾਂ ਨੂੰ ਪਾੜਿਆ ਗਿਆ, ਸੁੱਟਿਆ ਗਿਆ, ਔਰ ਇਹ ਇਸ ਤੋਂ ਇਲਾਵਾ ਜਿਹੜੇ ਸੀਗੇ ਜੀ ਇਹਦੇ ਅੰਗ ਰਜਵਾਹੇ ਦੇ ਵਿੱਚ ਉੱਥੇ ਸੁੱਟੇ ਗਏ। ਔਰ ਇਹ ਵੀ ਜਿਹੜਾ ਜੀ ਕਿਹਾ ਗਿਆ ਜਦੋਂ ਪੂਰੇ ਪੰਜਾਬ ਦੇ ਵਿੱਚ ਰੋਸ ਧਰਨੇ ਹੋਣ ਲੱਗੇ ਤਾਂ ਹਰਸ਼ ਧੂਰੀ ਦੇ ਜਿਹੜਾ ਸੀ ਕਹਿਣ ਦੇ ਉੱਤੇ ਬਿੱਟੂ ਨੇ 2 ਡੇਰਾ ਪੈਰੋਕਾਰ ਜਿਹੜੇ ਸੀ ਉਹਨਾਂ ਨੂੰ ਬਚਦੇ ਅੰਗ ਗੁਰੂ ਗ੍ਰੰਥ ਸਾਹਿਬ ਦੇ ਦਿੱਤੇ ਤੇ ਇਹਨਾਂ ਨੇ ਇਹਦੀ ਜਿਹੜੀ ਜਿਲਤ ਸੀ ਆਪਣੀ ਬੇਕਰੀ ਦੀ ਭੱਠੀ ਦੇ ਵਿੱਚ ਉਹ ਸਾੜੀ। ਇਹ ਅਹਿਮ ਰਿਪੋਰਟ SIT ਦੀ ਆ। ਰਣਬੀਰ ਸਿੰਘ ਖੱਟੜਾ ਹੁਰੀ ਜਿਹੜੇ ਆ ਜੀ ਉਹ ਪੁਸ਼ਟੀ ਕਰ ਰਹੇ ਆ ਇਹਦੀ, ਕਿ ਇਹ ਜਿਹੜੀ ਉਹ ਪੁਸ਼ਟੀ ਇਸ ਗੱਲ ਦੀ ਕਰ ਰਹੇ ਆ ਕਿ ਹਾਂ ਇਹ ਜਿਹੜੀ ਰਿਪੋਰਟ ਸੀਗੀ ਉਹਨਾਂ ਨੇ ਪੁਲਿਸ ਮੁਖੀ ਨੂੰ ਦੇ ਦਿੱਤੀ ਹੋਈ ਆ, ਔਰ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਤੱਥਾਂ ਦੀ ਗੱਲ ਹੋ ਰਹੀ ਆ ਇਹ ਤੱਥ ਬਿਲਕੁਲ ਤੁਸੀਂ ਦੇਖੋ ਕਿ ਕੈਸੀ ਗੰਭੀਰ ਸਾਜ਼ਿਸ਼ ਜਿਹੜੀ ਸੀ ਉਹ ਰਚੀ ਗਈ। ਜੇ ਇੰਨਾ ਕੁਝ ਸਾਹਮਣੇ ਆ ਗਿਆ ਤੇ ਫਿਰ ਪੈਰ ਪਿਛਾਂ ਕਿਉਂ ਖਿੱਚੇ ਜਾ ਰਹੇ ਆ? ਬਿਲਕੁਲ ਜੀ, ਜਿਹੜਾ ਉੱਤੋਂ ਤੇ ਨਾਲ ਸਾਂਝ ਭਿਆਲੀਆਂ ਉਸ ਕਰਕੇ ਹੋ ਰਿਹਾ ਸਾਰਾ ਕੁਝ। ਤੇ ਅੱਗੇ ਆਪਣੇ ਦਿਆਲ ਸਿੰਘ ਕੋਲਿਆਵਾਲੀ ਦੀ ਕੀ ਅਪਡੇਟ ਆ? ਜੀ ਉਹਨੂੰ ਜਿਹੜੀ ਕਿਉਂਕਿ ਜ਼ਮਾਨਤ ਤਾਂ ਮਿਲ ਗਈ ਸੀਗੀ ਐਂਟੀਸਪੇਟਰੀ, ਹੁਣ ਜਿਹੜਾ ਜੀ ਸਾਬਕਾ ਚੇਅਰਮੈਨ
ਤੇ ਬਾਦਲ ਪਰਿਵਾਰ ਦਾ ਖਾਸਮ ਖਾਸ ਦਿਆਲ ਸਿੰਘ ਕੋਲਿਆਂਵਾਲੀ ਉਹਨੂੰ ਉਹਦੇ ਅਦਾਲਤ ਨੇ ਜਿਹੜੀ ਹੈ ਜੀ ਉਹਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ ਜੀ। ਵਿਜੀਲੈਂਸ ਅਫਸਰ ਦੇ ਕੋਲੇ ਜਿਹੜਾ ਕੋਲਿਆਂਵਾਲੀ ਤਫਤੀਸ਼ ਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ, ਪਰ ਵਿਜੀਲੈਂਸ ਦੇ ਵੱਲੋਂ ਇਹ ਕਿਹਾ ਗਿਆ ਕਿ ਅਜੇ ਤੱਕ ਤਫਤੀਸ਼ ਦੇ ਵਿੱਚ ਉਹਨੂੰ ਸ਼ਾਮਲ ਨਹੀਂ ਕੀਤਾ ਗਿਆ। ਕੋਲਿਆਂਵਾਲੀ ਨੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਦੇ ਵਿੱਚ ਪਟੀਸ਼ਨ ਦਾਇਰ ਕਰਕੇ ਇਹ ਕਿਹਾ ਸੀਗਾ ਕਿ ਵਿਜੀਲੈਂਸ ਦੇ ਤਫਤੀਸ਼ੀ ਅਫਸਰ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਤਫਤੀਸ਼ ਦੇ ਵਿੱਚ ਸ਼ਾਮਲ ਹੋ ਸਕਣ। ਚੀਫ ਜੁਡੀਸ਼ੀਅਲ ਮੈਜਿਸਟਰੇਟ ਨੇ ਉਹਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਵਿਜੀਲੈਂਸ ਨੇ ਕੋਲਿਆਂਵਾਲੀ ਤੇ ਵਿਜੀਲੈਂਸ ਥਾਣਾ ਮੁਹਾਲੀ ਦੇ ਵਿੱਚ 30 ਜੂਨ 18 ਨੂੰ ਵਸੀਲਿਆਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਦੇ ਹੇਠ ਮੁਕੱਦਮਾ ਦਰਜ ਕੀਤਾ ਸੀਗਾ। ਉਸ ਪਿੱਛੋਂ ਕੋਲਿਆਂਵਾਲੀ ਰੂਪੋਸ਼ ਹੋ ਗਿਆ ਸੀਗਾ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਹਨੂੰ 25 ਜੁਲਾਈ ਨੂੰ ਜਿਹੜੀ ਆ ਉਹ ਐਂਟੀਸਪੇਟਰੀ ਦਿੱਤੀ ਸੀ ਕਿ ਜਦੋਂ ਵਿਜੀਲੈਂਸ ਅਧਿਕਾਰੀ ਬੁਲਾਵੇ ਉਹ ਤਫਤੀਸ਼ ਦੇ ਵਿੱਚ ਸ਼ਾਮਲ ਹੋਵੇ। ਹਾਈ ਕੋਰਟ ਦੇ ਵਿੱਚ ਅਗਲੀ ਤਰੀਕ ਹੁਣ 7 ਅਗਸਤ ਹੈ ਔਰ ਹਾਈ ਕੋਰਟ ਦੀ ਪੇਸ਼ੀ ਦੇ ਡਰੋਂ ਕੋਲਿਆਂਵਾਲੀ ਤਫਤੀਸ਼ ਦੇ ਵਿੱਚ ਸ਼ਾਮਲ ਹੋਣ ਲਈ ਕਾਹਲਾ ਜਿਹੜਾ ਉਹ ਦਿਖਾਈ ਦੇ ਰਿਹਾ। ਵਿਜੀਲੈਂਸ ਕੋਲਿਆਂਵਾਲੀ ਨੂੰ ਹਵਾਉਣ ਦੇ ਮੂਡ ਦੇ ਵਿੱਚ ਹੈ। ਕੋਲਿਆਂਵਾਲੀ ਤਫਤੀਸ਼ ਦੇ ਵਿੱਚ ਸ਼ਾਮਲ ਹੋਣ ਲਈ ਵਿਜੀਲੈਂਸ ਦਫ਼ਤਰ ਦੇ ਵਿੱਚ ਜਿਹੜੇ ਜੀ ਉਹ ਗੇੜੇ ਕੱਢ ਰਿਹਾ। ਤਫਤੀਸ਼ੀ ਅਧਿਕਾਰੀ ਨਾ ਹੋਣ ਕਰਕੇ ਉਹ ਖਾਲੀ ਹੱਥ ਪਰਤ ਰਿਹਾ। ਸਵਾਲ ਇਹ ਆ ਕਿ ਜੇ ਉਹ ਤਫਤੀਸ਼ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਨਹੀਂ ਹੁੰਦਾ ਜਾਂ ਉਹ ਸਿਰਫ 7 ਤਰੀਕ ਨੂੰ ਉਹ ਕੀ ਜਵਾਬ ਦੇਊਗਾ। ਜੇ 7 ਤਰੀਕ ਤੱਕ ਉਹ ਤਫਤੀਸ਼ ਦੇ ਵਿੱਚ ਸ਼ਾਮਲ ਨਹੀਂ ਹੁੰਦਾ ਤੇ ਫਿਰ ਇਹ ਜਿਹੜਾ ਵੀ ਹੋਊਗਾ ਕਿ ਉਹਨੂੰ ਜਿਹੜੀ ਪੱਕੀ ਜ਼ਮਾਨਤ ਮਿਲਣੀ ਹੈ, ਇਹ ਜਿਹੜੀ ਅੰਤਰਿਮ ਜ਼ਮਾਨਤ ਆ ਜਿਹੜੀ ਉਹਨੂੰ ਮਿਲੀ ਹੋਈ, ਉਹ ਫਿਰ ਪੱਕੀ ਜ਼ਮਾਨਤ ਦੇ ਵਿੱਚ ਉਹਦੀ ਮੁਸ਼ਕਲ ਜਿਹੜੀ ਆ ਉਹ ਵੱਧ ਸਕਦੀ ਹੈ ਤੇ ਮੁੜ ਕੇ ਉਹਦੀ ਅਰੈਸਟ ਹੋ ਜੀ। ਤੇ ਅੱਗੇ ਮੀਡੀਆਕਾਰਾਂ ਦੀ ਜੇ ਗੱਲ ਕਰੀਏ ਤੇ ਉਹਨਾਂ ਨੂੰ ਧਮਕਾਉਣ ਦਾ ਮਾਮਲਾ ਲੋਕ ਸਭਾ ਵਿੱਚ ਗੁੰਜਿਆ। ਜਿਹੜੀ ਕੇਂਦਰ ਦੀ ਸਰਕਾਰ ਹੈ ਜਦੋਂ ਤੋਂ ਇਹ ਆਈ ਹੈ ਜੀ, ਜਿਹੜੇ ਪੱਤਰਕਾਰ ਨੇ ਉਹਨਾਂ ਦੇ ਕਤਲ ਜਿਹੜੇ ਉਹ ਕਈ ਜਗ੍ਹਾ ਦੇ ਉੱਤੇ ਹੋਏ ਨੇ, ਮਾਰਨ ਵਾਲੇ ਕੁਝ ਥਾਵਾਂ ਦੇ ਉੱਤੇ ਫੜੇ ਵੀ ਗਏ। ਸਭ ਨੂੰ ਪਤਾ ਹੈ ਕਿ ਉਹ ਕਿਹੜੀ ਪਾਰਟੀ ਦੇ ਨਾਲ ਸੰਬੰਧਿਤ ਨੇ, ਉਹਨਾਂ ਦਾ ਮਕਸਦ ਕੀ ਸੀਗਾ ਇਹਨਾਂ ਪੱਤਰਕਾਰਾਂ ਨੂੰ ਜਿਹੜੀ ਉਹ ਮਾਰਨ ਦਾ। ਦੂਜੇ ਤੌਰ ਦੇ ਉੱਤੇ ਜਿਹੜੀ ਸੱਤਾਧਾਰੀ ਧਿਰ ਹੈ ਜੀ ਉਹ ਡਰਾਉਣ ਧਮਕਾਉਣ ਦੇ ਕਾਰਜ ਜਿਹੜੇ ਆ ਉਹ ਵੀ ਕਰੀ ਜਾ ਰਹੀ ਹੈ। ਜਿਹੜੇ ਇੱਕ ਪੱਤਰਕਾਰ ਨੇ ਦੀ ਰਵੀਸ਼ ਕੁਮਾਰ ਹੋਰੀ, ਉਹਨਾਂ ਨੂੰ ਜਿਹੜੀਆਂ ਜੀ ਧਮਕੀਆਂ ਡਰਾਉਣਾ ਧਮਕਾਉਣਾ ਜਾਰੀ ਆ। ਇਹਨਾਂ ਕਿ ਉਹਨਾਂ ਦਾ ਅਦਾਰਾ ਉਹਨਾਂ ਦੀ ਪਿੱਠ ਦੇ ਉੱਤੇ ਖੜਾ ਤੇ ਉਹਨੇ ਝੱਲ ਲਏ ਜਿਹੜੇ ਸਰਕਾਰ ਦੇ ਵੱਲੋਂ ਮਾਰੇ ਗਏ ਛਾਪੇ ਵੀ ਸੀ, ਹਟਾਇਆ ਨਹੀਂ। ਪਰ ਇੱਕ ਅਦਾਰਾ ਹੈ ਜੀ ਇੱਥੇ ABP ਜਿਹਨੂੰ ਡਰਾ ਲਿਆ ਸਰਕਾਰ ਨੇ ਔਰ ਡਰਾ ਕੇ ਇੱਥੇ ਪੁੰਨਿਆ ਪ੍ਰਥਮ ਵਾਜਪਾਈ ਹੈ ਜੀ ਇੱਕ ਸੀਨੀਅਰ ਪੱਤਰਕਾਰ ਹੈ, ਉਹਦਾ ਪ੍ਰੋਗਰਾਮ ਜਿਹੜਾ ਜੀ ਉਹ ਕਾਫੀ ਫੇਮਸ ਇਹਨਾਂ ਦਿਨਾਂ ਦੇ ਵਿੱਚ ਸੀਗਾ ਔਰ ਖਾਸ ਤੌਰ ਦੇ ਉੱਤੇ ਉਹ ਪਾਜ ਢੇੜਦਾ ਸੀਗਾ ਜੀ ਜਿਹੜੇ ਮੌਜੂਦਾ ਸਰਕਾਰ ਦੇ। ਪਿਛਲੇ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਹੋਰਾਂ ਨੇ ਮਨ ਕੀ ਬਾਤ ਦੇ ਦੌਰਾਨ ਕੁਝ ਔਰਤਾਂ ਦੇ ਨਾਲ ਗੱਲਬਾਤ ਕੀਤੀ ਸੀਗੀ, ਜਿਹਦੇ ਵਿੱਚ ਉਹ ਔਰਤਾਂ ਕਹਿੰਦੀਆਂ ਕਿ ਸਾਡੀ ਤਾਂ ਕਮਾਈ ਇੰਨੀ ਵੱਧ ਗਈ ਹੈ ਕਿ ਅਸੀਂ ਕਦੀ ਸੋਚਿਆ ਹੀ ਨਹੀਂ ਸੀ। ਉਹਨ ਕੈਮਰੇ ਦੇ ਉੱਤੇ ਉਹ ਔਰਤਾਂ ਜਿਹੜੀਆਂ ਸੀਗੀਆਂ ਲੱਭ ਲਈਆਂ, ਉਹ ਔਰਤਾਂ ਆਮ ਪਿੰਡਾਂ ਦੇ ਰਹਿਣ ਵਾਲੀਆਂ ਸੀ। ਉਹ ਕਹਿੰਦੇ ਕਮਾਈ ਤੇ ਵਧੀ ਤਾਂ ਛੱਡੋ, ਸਾਨੂੰ ਤਾਂ ਰੋਟੀ ਦੇ ਲਾਲੇ ਜਿਹੜੇ ਉਹ ਪਏ ਹੋਏ ਆ, ਸਾਡੇ ਤੋਂ ਅਖਵਾਇਆ ਗਿਆ ਸੀਗਾ। ਸਰਕਾਰ ਜਿਹੜੀ ਦੀ ਉਹ ਬਖਲਾ ਗਈ ਇਸ ਮਾਮਲੇ 'ਚ ਔਰ ਉਹਨੇ ਚੈਨਲ ਦੇ ਉੱਤੇ ਦਬਾਅ ਪਾਇਆ ਤੇ ਸ਼ਾਮ ਨੂੰ ਜਿਹੜਾ ਸੀਗਾ ਜੀ ਜਵਾਬ ਦੇ ਦਿੱਤਾ ਗਿਆ ਇਸ ਪੱਤਰਕਾਰ ਨੂੰ ਕਿ ਤੂੰ ਸਵੇਰ ਦੇ ਉੱਤੇ ਸਵੇਰ ਤੋਂ ਜਿਹੜਾ ਜੀ ਉਹ ਨਹੀਂ ਆਉਣਾ। ਇੱਕ ਜਿਹੜਾ ਨਿਊਜ਼ ਚੈਨਲ ਦਾ ਇਸੇ ਨਿਊਜ਼ ਚੈਨਲ ਦਾ ਡਾਇਰੈਕਟਰ ਸੀਗਾ ਉਹਨੂੰ ਵੀ ਉਹਦੇ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਕਿਉਂਕਿ ਉਹਨੇ ਸਰਕਾਰ ਦੇ ਮੁਤਾਬਕ ਖਬਰਾਂ ਚਲਾਉਣ ਤੋਂ ਨਾ ਜਿਹੜੀ ਹੈ ਜੀ ਉਹ ਕਰ ਦਿੱਤੀ ਸੀ। 14 ਸਾਲ ਤੋਂ ਇਹ ਇਸ ਅਦਾਰੇ ਦੇ ਵਿੱਚ ਜਿਹੜਾ ਜੀ ਉਹ ਕੰਮ ਕਰ ਰਿਹਾ ਸੀਗਾ ਵਿਅਕਤੀ, ਉਹਨੂੰ ਵੀ ਲਾਂਭੇ ਜਿਹੜਾ ਜੀ ਉਹ ਕਰ ਦਿੱਤਾ ਗਿਆ। ਹੁਣ ਇਹ ਮਾਮਲਾ ਲੋਕ ਸਭਾ ਦੇ ਵਿੱਚ ਕਾਂਗਰਸ ਦੇ ਨੇਤਾ ਮਲਕਰਜਨ ਖੜਗੇ ਨੇ ਉਠਾਇਆ। ਇਹ ਕਿਹਾ ਕਿ ਸਰਕਾਰ ਜਿਹੜੀ ਹੈ ਜੀ ਉਹ ਮੀਡੀਆ ਨੂੰ ਦਬਾਉਣਾ ਚਾਹੁੰਦੀ ਹੈ, ਡਰਾਉਣਾ ਚਾਹੁੰਦੀ ਹੈ ਤਾਂ ਕਿ ਉਹ ਉਹਦੇ ਹੱਕ ਦੀਆਂ ਖਬਰਾਂ, ਉਹਦੇ ਵੱਲ ਦੀਆਂ ਖਬਰਾਂ ਦੇਵੇ। ਜਿਹੜਾ ਵਿਰੋਧ ਦੇ ਵਿੱਚ ਖਬਰਾਂ ਦੇਊ ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਚੁੱਪ ਕਰਾਇਆ ਜਿਹੜਾ ਜਾ ਰਿਹਾ। ਜਿਹੜੇ ਇੱਥੇ ਹੈ ਜੀ ਸੂਚਨਾ ਪ੍ਰਸਾਰਣ ਮੰਤਰੀ ਰਾਠੌੜ, ਉਹਨਾਂ ਨੇ ਉਹੀ ਘੜਿਆ ਘੜਾਇਆ ਜਿਹੜਾ ਜਵਾਬ ਦਿੱਤਾ ਕਿ ਸਰਕਾਰ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਗਾ ਕਿਸੇ ਨੂੰ ਲਾਉਣ ਜਾਂ ਫਿਰ ਹਟਾਉਣ ਦੇ ਜਿਹੜਾ ਜੀ ਵਾਸਤੇ। ਸਭ ਨੂੰ ਪਤਾ ਹੈ ਜੀ ਕਿ ਕਿਹੜੇ ਦਬਾਅ ਦੇ ਹੇਠ ਇਹ ਹਟਾਇਆ ਜਾ ਰਿਹਾ, ਕਿਹੜੇ ਦਬਾਅ ਦੇ ਹੇਠ ਇਹ ਡਰਾਇਆ ਜਾ ਰਿਹਾ। ਬਿਲਕੁਲ ਜੀ, ਇਹਨਾਂ ਤੋਂ ਬਿਨਾਂ ਤਾਂ ਜੱਜ ਫੈਸਲਾ ਨਹੀਂ ਕਰਦੇ। ਤਾਂ ਅੱਗੇ ਗੱਲ ਕਰਦੇ ਹਾਂ, ਬਾਗੀ ਸੁਰਾਂ ਠੰਡੀਆਂ ਹੋਈਆਂ ਤੇ ਉਸ ਦੇ ਨਾਲ ਨਾਲ ਗਿਆਨੀ ਗੁਰਮੁਖ ਸਿੰਘ ਨੂੰ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਲਾਇਆ। ਬਿਲਕੁਲ ਜੀ, ਇਹ ਥੋੜਾ ਜਿਹਾ ਅਹਿਮ ਇਸ ਪੱਖੋਂ ਆ ਕਿ ਗਿਆਨੀ ਗੁਰਮੁਖ ਸਿੰਘ ਹੋਰੀ ਜਿਹੜੇ ਨੇ ਉਹ ਬਾਦਲ ਪਰਿਵਾਰ ਦੇ ਖਿਲਾਫ ਬੋਲਦੇ ਰਹੇ ਨੇ। 2 ਸਾਲ ਪਹਿਲਾਂ ਜਿਹੜਾ ਜੀ ਉਹਨਾਂ ਨੂੰ ਜਿਹੜਾ ਸੀਗਾ ਉਦੋਂ ਉਸ ਟਾਈਮ ਲਾਂਭੇ ਕਰ ਦਿੱਤਾ ਗਿਆ ਸੀਗਾ ਜਦੋਂ ਉਹਨਾਂ ਨੇ ਕਿਹਾ ਸੀਗਾ ਕਿ ਜਿਹੜਾ
ਸਰਸੇ ਵਾਲੇ ਨੂੰ ਇਹ ਕੋਠੀ ਦੇ ਵਿੱਚ ਸਾਨੂੰ ਸੱਦ ਕੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿਹਾ ਸੀ ਵੀ ਆਹ ਪਰਚੀ ਲੈ ਜਾਓ ਤੇ ਜਾਓ ਉਹਨੂੰ ਮਾਫ਼ ਕਰੋ। ਜਦੋਂ ਉਹਨੇ ਇਹ ਖੁਲਾਸੇ ਕੀਤੇ ਸੀਗੇ ਤਾਂ ਅਕਾਲ ਤਖਤ ਦੇ ਹੈੱਡ ਗ੍ਰੰਥੀ ਤੇ ਤਖਤ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਹੁੰਦਿਆਂ ਹੋਇਆਂ ਉਹਨਾਂ ਨੂੰ ਉਹਨਾਂ ਦੇ ਇਸ ਅਹੁਦੇ ਤੋਂ ਲਾਂਭੇ ਜਿਹੜਾ ਜੀ ਉਹ ਕਰ ਦਿੱਤਾ ਗਿਆ ਸੀਗਾ। ਯਾਨੀ ਗੁਰਮੁਖ ਸਿੰਘ ਨੂੰ ਜੀਂਦ ਦੇ ਵਿੱਚ ਤਬਾਦਲਾ ਕਰ ਦਿੱਤਾ ਗਿਆ ਸੀਗਾ। ਉਹਦੇ ਤੋਂ ਅੰਮ੍ਰਿਤਸਰ ਦੇ ਵਿੱਚ ਅਲਾਟ ਕੀਤਾ ਗਿਆ ਘਰ ਜਿਹੜਾ ਉਹ ਖਾਲੀ ਕਰਾਉਣ ਦੇ ਵਾਸਤੇ ਉਹਦੇ ਬਿਜਲੀ ਦਾ ਕਨੈਕਸ਼ਨ, ਪਾਣੀ ਦਾ ਕਨੈਕਸ਼ਨ ਜਿਹੜਾ ਜੀ ਉਹ ਕੱਟ ਦਿੱਤਾ ਗਿਆ ਸੀਗਾ ਔਰ ਉਹਨੂੰ ਅਹੁਦੇ ਤੋਂ ਜਿਹੜਾ ਜੀ ਹਟਾ ਦਿੱਤਾ ਗਿਆ ਸੀਗਾ। ਹੁਣ ਇਹ ਅੰਦਰ ਖਾਤੇ ਕੀ ਸਮਝੌਤਾ ਹੋਇਆ, ਗਿਆਨੀ ਗੁਰਮੁਖ ਸਿੰਘ ਹੋਰੀ ਜਿਹੜੇ ਆ ਜੀ ਉਹ ਚੁੱਪ ਕਰ ਗਏ ਆ, ਉਹ ਬੋਲਣਗੇ ਨਹੀਂ ਬੋਲਣਗੇ, ਇਹ ਜਿਹੜੀਆਂ ਦੀ ਬਾਤ ਵਾਲੀਆਂ ਗੱਲਾਂ ਨੇ। ਪਰ ਉਹਨੂੰ ਅਹੁਦੇ ਦੇ ਉੱਤੇ ਦੁਬਾਰਾ ਜਿਹੜਾ ਜੀ ਉਹ ਵਾਪਸ ਲੈਣ ਦਾ ਅਕਾਲ ਤਖਤ ਦੇ ਹੈੱਡ ਗ੍ਰੰਥੀ ਜਿਹੜਾ ਜੀ ਉਹਨੂੰ ਦੁਬਾਰਾ ਫੇਰ ਬਣਾ ਦਿੱਤਾ ਗਿਆ ਜੀ। ਹੁਣ ਉਹਨੂੰ ਉੱਥੇ ਘਰ ਜਿਹੜਾ ਜੀ ਦੁਬਾਰਾ ਮਿਲ ਜੂਗਾ। 15 ਦੇ ਵਿੱਚ SGPC ਦੇ ਉਦੋਂ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਗੁਰਮੁਖ ਸਿੰਘ ਹੋਰਾਂ ਦੇ ਭਰਾ ਹਿੰਮਤ ਸਿੰਘ ਨੂੰ ਵੀ ਗ੍ਰੰਥੀ ਦੇ ਅਹੁਦੇ ਤੋਂ ਹਟਾ ਦਿੱਤਾ ਸੀਗਾ। ਅਕਾਲ ਤਖਤ ਦੇ ਹੈੱਡ ਗ੍ਰੰਥੀ ਦਾ ਮੁੱਖ ਕੰਮ ਮਰਿਆਦਾ ਨੂੰ ਬਣਾਏ ਰੱਖਣਾ ਹੁੰਦਾ ਜੀ। ਤਖਤ ਦੇ ਉੱਤੇ ਸਾਰੇ ਗ੍ਰੰਥੀਆਂ ਦੀ ਡਿਊਟੀ ਹੈੱਡ ਗ੍ਰੰਥੀ ਲਾਉਂਦਾ। ਤਖਤ ਦੇ ਉੱਤੇ ਆਉਣ ਵਾਲੇ ਜਿਹੜੇ ਪ੍ਰਮੁੱਖ ਲੋਕ ਨੇ ਉਹਨਾਂ ਨੂੰ ਸਰੋਪੋ ਵੀ ਉਹੀ ਦਿੰਦਾ। ਅਕਾਲ ਤਖਤ ਦੇ ਉੱਤੇ 5 ਤਖਤਾਂ ਦੇ ਜਥੇਦਾਰਾਂ ਦੀ ਮੀਟਿੰਗ ਦੇ ਵਿੱਚ ਜੇ ਕੋਈ ਜਥੇਦਾਰ ਨਾ ਪਹੁੰਚੇ ਤਾਂ ਉਹਦੀ ਜਗ੍ਹਾ ਦੇ ਉੱਤੇ ਅਕਾਲ ਤਖਤ ਦਾ ਹੈੱਡ ਗ੍ਰੰਥੀ ਮੀਟਿੰਗ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੁੰਦਾ। ਇਹ ਬਹੁਤ ਅਹਿਮ ਹੈ, ਭਾਵ ਕਿ ਆਉਂਦੇ ਦਿਨਾਂ ਦੇ ਦੌਰਾਨ ਉਹਨਾਂ ਨੂੰ ਮੀਟਿੰਗਾਂ ਦੇ ਵਿੱਚ ਬਿਠਾਇਆ ਜਾ ਸਕਦਾ ਤੇ ਹੋ ਸਕਦਾ ਜਿਹੜੀ ਪੋਸਟ ਹੈ ਉਹ ਤਾਂ ਖੜੀ ਜਾਵੇ ਜਿੱਧਰ ਨੂੰ ਇਸ਼ਾਰਾ ਜਿਹੜਾ ਵੀ ਉਹ ਸਮਝ ਲੈਣਾ। ਕੋਈ ਨਾ ਕੋਈ ਸਮਝੌਤਾ ਜਿਹੜਾ ਵੀ ਹੋਇਆ ਜਿਹਦੇ ਤਹਿਤ ਇਹ ਚੇਂਜਸ ਆਈਆਂ ਨੇ। ਬਿਲਕੁਲ ਜੀ, ਬਹੁਤ ਜ਼ਿਆਦਾ ਕੁਛ ਚੇਂਜ ਹੋਊਗਾ ਇਸ ਤੋਂ ਬਾਅਦ ਕਿਉਂਕਿ ਮਨਮਰਜ਼ੀ ਦੇ ਕੰਮ ਜ਼ਰੂਰ ਹੋਣਗੇ। ਤੇ ਅੱਗੇ ਆਪਾਂ ਕਾਂਗਰਸ ਦੀ ਜੇ ਗੱਲ ਕਰੀਏ ਤੇ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਨਾਮ ਨਹੀਂ ਲਿਆ ਜਾਊਗਾ ਜਦ ਤੱਕ ਰਿਜ਼ਲਟ ਨਹੀਂ ਆ ਜਾਂਦੇ। ਬਿਲਕੁਲ ਜੀ, ਐਕਚੁਅਲੀ ਜਿਹੜੀ ਕਾਂਗਰਸ ਆ ਸ਼ਾਇਦ ਉਹ ਇਸ ਗੱਲ ਨੂੰ ਸਮਝ ਰਹੀ ਆ ਕਿ ਜੇ ਉਹਨਾਂ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਐਲਾਨਿਆ ਜਿਹੜਾ ਸੰਭਾਵੀ ਰੂਪ ਦੇ ਵਿੱਚ ਰਾਹੁਲ ਗਾਂਧੀ ਹੀ ਹੈ ਤਾਂ ਇਹਦੇ ਨਾਲ ਜਿਹੜਾ ਬਣ ਰਿਹਾ ਤੀਜਾ ਫਰੰਟ ਜਾਂ ਫਰੰਟ ਹੈ ਉਹਨੂੰ ਢਾਹ ਲੱਗ ਸਕਦੀ ਆ। ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਮਜ਼ਬੂਤ ਗੱਠਜੋੜ ਬਣਾਉਣ ਦੀਆਂ ਧਿਰਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹਦੇ ਵਿਚਾਲੇ ਕਾਂਗਰਸ ਨੇ ਇਹ ਜਿਹੜਾ ਜੀ ਫੈਸਲਾ ਕੀਤਾ ਕਿ ਉਹਦਾ ਧਿਆਨ ਇਕਜੁੱਟ ਹੋ ਕੇ ਵਿਰੋਧੀ ਧਿਰਾਂ ਨੂੰ ਨਾਲ ਲੈ ਕੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਦੇ ਉੱਤੇ ਧਿਆਨ ਜਿਹੜਾ ਜੀ ਉਹ ਲਾਇਆ ਜਾਵੇ ਤੇ ਚੋਣ ਨਤੀਜਿਆਂ ਤੋਂ ਬਾਅਦ ਫੈਸਲਾ ਜਿਹੜਾ ਜੀ ਉਹ ਲਿਆ ਜਾਊਗਾ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉੱਤੇ ਕੌਣ ਜਾਊਗਾ। ਪਾਰਟੀ ਦੇ ਜਿਹੜੇ ਸੂਤਰ ਨੇ ਉਹ ਇਹ ਪੁਸ਼ਟੀ ਕਰਦੇ ਆ ਕਿ ਉੱਤਰ ਪ੍ਰਦੇਸ਼ ਦੇ ਵਿੱਚ ਗੱਠਜੋੜ ਲਈ ਸਮਾਜਵਾਦੀ ਪਾਰਟੀ, ਬਸਪਾ ਤੇ ਬਾਕੀ ਭਾਜਪਾ ਵਿਰੋਧੀ ਪਾਰਟੀਆਂ ਦੇ ਵਿਚਾਲੇ ਰਣਨੀਤਿਕ ਸਾਂਝ ਬਣ ਗਈ ਹੈ। ਔਰ ਇਹ ਵੀ ਕਿਹਾ ਜਾ ਰਿਹਾ ਕਿ ਜੇ ਉੱਤਰ ਪ੍ਰਦੇਸ਼, ਬਿਹਾਰ ਤੇ ਮਹਾਰਾਸ਼ਟਰ 'ਚ ਸਹੀ ਢੰਗ ਦੇ ਨਾਲ ਗੱਠਜੋੜ ਹੋ ਗਿਆ ਤਾਂ ਭਾਜਪਾ ਸੱਤਾ ਦੇ ਵਿੱਚ ਵਾਪਸ ਨਹੀਂ ਆ। ਪਾਰਟੀ ਇਹ ਕਹਿੰਦੀ ਹੈ ਕਿ ਉਹ ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ, ਕਰਨਾਟਕਾ, ਪੰਜਾਬ ਤੇ ਹਰਿਆਣੇ ਦੇ ਵਿੱਚ ਵੱਡੀ ਕਾਮਯਾਬੀ ਹਾਸਲ ਕਰ ਸਕਦੀ ਹੈ। ਇਹ ਵੀ ਕਿਹਾ ਜਾ ਰਿਹਾ ਕਿ 19 ਦੇ ਵਿੱਚ ਭਾਜਪਾ ਨੂੰ ਮੁੜ ਕੇ ਸੱਤਾ ਆਉਣ ਲਈ 230 ਲੋਕ ਸਭਾ ਸੀਟਾਂ ਦੀ ਜ਼ਰੂਰਤ ਹੋਊਗੀ, ਪਰ NDA ਦੇ ਕਈ ਭਾਈਵਾਲ ਪਾਸੇ ਹੋ ਗਿਆ ਜਿਹਦੇ ਕਰਕੇ ਕਾਂਗਰਸ ਮੰਨਦੀ ਹੈ ਕਿ 19 ਦੀਆਂ ਚੋਣਾਂ ਵਿਚਾਰਧਾਰਕ ਆਧਾਰ ਦੇ ਉੱਤੇ ਜਿਹੜਾ ਜੀ ਉਹ ਲੜੀਆਂ ਜਾਣਗੀਆਂ। ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚਿਹਰਾ ਪੇਸ਼ ਕਰਨ ਦੇ ਸਵਾਲ ਦੇ ਉੱਤੇ ਇਹ ਕਾਂਗਰਸ ਦੇ ਸੂਤਰ ਕਹਿੰਦੇ ਆ ਕਿ ਕਾਂਗਰਸ ਫਿਲਹਾਲ 2 ਗੇੜਾਂ ਦੇ ਵਿੱਚ ਕੰਮ ਕਰ ਰਹੀ ਹੈ। ਪਹਿਲੇ ਗੇੜ ਦੇ ਵਿੱਚ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਨਾਲ ਲੈ ਕੇ ਭਾਜਪਾ ਤੇ ਨਰਿੰਦਰ ਮੋਦੀ ਨੂੰ ਹਰਾਉਣਾ। ਔਰ ਇਹ ਵੀ ਕਿਹਾ ਜਾ ਰਿਹਾ ਕਿ ਪ੍ਰਧਾਨ ਮੰਤਰੀ ਨੂੰ ਲੈ ਕੇ ਚੋਣਾਂ ਤੋਂ ਪਹਿਲਾਂ ਗੱਲ ਕਰਨੀ ਧਿਰਾਂ ਦੇ ਵਿਚਾਲੇ ਵੰਡ ਪਾ ਸਕਿਆ। ਕਾਂਗਰਸ ਜਿਹੜੀ ਹੈ ਜੀ ਉਹ ਇਸ ਮਾਮਲੇ ਦੇ ਉੱਤੇ ਕੀ ਕਹਿ ਲਓ ਕਿ ਡਾਇਰੈਕਟਲੀ ਕਿਹਾ ਜਾਵੇ ਤਾਂ ਉਹ ਝੁਕ ਰਹੀ ਹੈ। ਉਹਨੂੰ ਇਹ ਲੱਗਦਾ ਕਿ ਜੇ ਉਹ ਨਾ ਝੁਕੀ ਤਾਂ ਇਹ ਜਿਹੜੀ ਪਰੇਡ ਆ ਉਹਦੇ ਲਈ ਖਤਰਨਾਕ ਹੋਊਗੀ ਕਿਉਂਕਿ ਉਹ ਸੱਤਾ ਤੋਂ ਲਾਂਭੇ ਆ 5 ਸਾਲਾਂ ਤੋਂ ਔਰ ਉਹ ਅੱਗੋਂ ਹੋਰ ਲਾਂਭੇ ਨਹੀਂ ਜਿਹੜਾ ਜੀ ਉਹ ਰਹਿਣਾ ਚਾਹੁੰਦੀ। ਕਾਂਗਰਸ ਨੂੰ ਇਹ ਵੀ ਪਤਾ ਕਿ ਉਹ ਆਪਣੇ ਬਲਬੂਤੇ ਦੇ ਉੱਤੇ ਭਾਰਤੀ ਜਨਤਾ ਪਾਰਟੀ ਨੂੰ ਹਰਾ ਕੇ ਦਿੱਲੀ ਦੇ ਤਖਤ ਤੇ ਕਾਬਜ਼ ਨਹੀਂ ਹੋ ਸਕਦੀ। ਉਹਨੂੰ ਵਿਰੋਧੀ ਧਿਰਾਂ ਦਾ ਸਾਥ ਲੈਣਾ ਪਊਗਾ ਤੇ ਵਿਰੋਧੀ ਧਿਰਾਂ ਜਿਹੜੀਆਂ ਦੀ ਉਹ ਅਜੇ ਇਹ ਐਕਸੈਪਟ ਕਰਨ ਦੇ ਵਾਸਤੇ ਤਿਆਰ ਨਹੀਂ ਗਿਆ ਕਿ ਪ੍ਰਧਾਨ ਦੇ ਵਾਸਤੇ ਉਮੀਦਵਾਰ ਨੂੰ ਉਭਾਰਿਆ ਜਾਵੇ। ਔਰ ਖਾਸ ਤੌਰ ਦੇ ਉੱਤੇ ਸ਼ਾਇਦ ਰਾਹੁਲ ਗਾਂਧੀ ਦੇ ਨਾਂ ਦੇ ਉੱਤੇ ਤਾਂ ਗੁਣਾ ਉਹ ਪਾਉਣ ਨੂੰ ਕਿਸੇ ਵੀ ਹਾਲਤ ਦੇ ਵਿੱਚ ਹਾਲ ਦੀ ਘੜੀ ਤਿਆਰ ਨਹੀਂ। ਚੋਣਾਂ ਦੇ ਨਤੀਜੇ ਕੀ ਕਹਿੰਦੇ ਆ, ਜਿਹੜੀ ਪਾਰਟੀ ਵੱਡੇ ਜਿਹੜੀ ਜੀ ਉਹ ਉੱਭਰਦੀ ਆ, ਇਹ ਸਾਰਾ ਕੁਝ ਇਸ ਚੀਜ਼ ਉੱਤੇ ਡਿਪੈਂਡ ਹੋਊਗਾ। ਬਿਲਕੁਲ ਜੀ, ਇੱਜ਼ਤ ਬਚਾਉਂਦੇ ਫਿਰਦੇ ਪਰ ਦੂਜੀਆਂ ਪਾਰਟੀਆਂ ਨੂੰ ਇਹ ਮੁੱਖ ਮੰਤਰੀ ਦਾ ਨਾਂ ਹੀ ਪੁੱਛਦੇ ਰਹਿੰਦੇ ਕਿ ਕੌਣ ਹੋਊਗਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ।
ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।